Putin monitors practice launches of ballistic cruise missiles by Russia's nuclear forces amid heightened tensions with West. ਉਹ ਉਹਨਾਂ ਨੂੰ ਕਹਿ ਰਿਹਾ ਹੈ ਰਸ਼ੀਅਨ ਡਿਫੈਂਸ ਸੈਕਟਰੀ ਯੂਕੇ ਦੇ ਡਿਫੈਂਸ ਸੈਕਟਰੀ ਨੂੰ ਕਿ ਸਾਡਾ ਖਦਸ਼ਾ ਹੈ ਜੀ ਕੀਵ ਜ਼ਾਹਰ ਹੈ ਯੂਕਰੇਨ ਦੀ ਰਾਜਧਾਨੀ ਔਰ ਯੂਕਰੇਨ ਗਵਰਨਮੈਂਟ ਦੀ ਗੱਲ ਕਰ ਰਿਹਾ ਕਿ ਯੂਕਰੇਨ ਹਕੂਮਤ ਰੂਸ ਦੇ ਖਿਲਾਫ ਡਰਟੀ ਬੰਬ ਦਾ ਇਸਤੇਮਾਲ ਕਰ ਸਕਦੀ ਹੈ। ਇਹਨੂੰ ਡਰਟੀ ਬੰਬ ਇਸ ਲਈ ਕਿਹਾ ਜਾਂਦਾ ਹੈ ਕਿ ਬਾਕੀਆਂ ਦੀ ਤਾਂ ਫਿਰ ਕੈਲਕੂਲੇਸ਼ਨ ਹੁੰਦੀ ਹੈ, ਇਹ ਅਨਰਿਲਾਇਬਲ ਵੀ ਹੈ, ਚੱਲੇ ਜਾਂ ਨਾ ਚੱਲੇ। ਜੇ ਮੈਨਹਟਨ ਦੇ ਸਿਰ ਦੇ ਉੱਤੇ ਆਹ ਡਰਟੀ ਬੰਬ ਸੁੱਟ ਦਿੱਤਾ ਜਾਏ 5 ਕਿਲੋ ਜਿਹਦੇ 'ਚ TNT ਹੋਏ ਔਰ 9G ਕੋਬਾਲਟ 60 ਹੋਏ ਤੇ ਅਗਲੇ ਕਈ ਦਹਾਕਿਆਂ ਤੱਕ ਇਹ ਸਾਰੇ ਸ਼ਹਿਰ ਦਾ ਮੈਨਹਟਨ ਤੋਂ ਲੈ ਕੇ ਸਾਰੇ ਸੁਬਰਬਸ ਦਾ ਇਹ ਰਹਿਣ ਲਾਇਕ ਨਹੀਂ ਰਹੇਗਾ। ਕਿ ਕੀ ਡਰਟੀ ਬੰਬ ਪਹਿਲਾਂ ਕਦੇ ਇਸਤੇਮਾਲ ਹੋਇਆ ਕਿਤੇ? ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਉੱਥੇ ਦੇ ਕਿੱਦਾਂ ਦੇ ਹਾਲਾਤ ਨੇ ਔਰ ਇਹ ਦੋਨੋਂ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਇੱਕ ਦੂਸਰੇ ਦੇ ਲਈ ਡਰਟੀ ਜਿਹੜੇ ਬੌਮ ਹੈ ਉਹ ਇਸਤੇਮਾਲ ਕਰਨ ਦੀ ਤਿਆਰੀ ਕਰ ਰਹੇ ਨੇ ਔਰ ਇਹ ਡਰਟੀ ਬੌਮ ਕੀ ਹੈ ਔਰ ਐਲੀਗੇਸ਼ਨਸ ਦਾ ਮਤਲਬ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਾਲਾਂ ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ ਇੱਕ ਚੰਗੀ ਖਬਰ ਸੀ ਕਿ ਅਮਰੀਕਾ ਸਿੱਧੇ ਤੌਰ 'ਤੇ ਰਸ਼ੀਅਨ ਹਕੂਮਤ ਦੇ ਨਾਲ ਸ਼ਾਇਦ ਇਹਨਾਂ ਦੇ ਡਿਫੈਂਸ ਸੈਕਟਰੀ ਔਰ ਉਹਨਾਂ ਦੇ ਸੈਕਟਰੀ ਡਿਫੈਂਸ ਉਹਨਾਂ ਦੀ 1-to-1 ਗੱਲਬਾਤ ਵੀ ਹੋਈ, ਕਿਉਂਕਿ ਹੁਣ ਜਿਸ ਲੈਵਲ ਦੇ ਉੱਤੇ ਇਹ ਲੜਾਈ ਜਾ ਰਹੀ ਹੈ ਔਰ ਉਸ 'ਤੇ ਬਹੁਤਿਆਂ ਦਾ ਜਿਹੜੇ ਇਹਨਾਂ ਦੇ ਇਨਸਾਈਡਰ ਜਾਂ ਇਹਨਾਂ ਦੇ ਵੱਡੇ ਥਿੰਕ ਟੈਂਕ ਨੇ ਉਹਨਾਂ ਦਾ ਹੈ ਕਿ ਭਾਈ ਸਿੱਧਾ ਰਸ਼ੀਆ ਦੇ ਨਾਲ ਕਮਿਊਨੀਕੇਸ਼ਨ ਖੋਲ੍ਹੋ ਔਰ ਜੋ ਵੀ ਹੈ ਲੈ ਦੇ ਕਰਕੇ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨੇ ਕਿ ਡਾਈ ਡਾਊਨ ਕਰਵਾਇਆ ਜਾਏ, ਜਿਹੜਾ ਟੈਨਸ਼ਨ ਵਾਲਾ ਮਾਹੌਲ ਹੈ। ਪਰ ਜ਼ਾਹਰ ਹੈ ਕਿ ਕਈ ਵਾਰ ਜਦੋਂ ਤੁਸੀਂ ਗੱਲਬਾਤ ਦੀ ਟੇਬਲ 'ਤੇ ਵੀ ਆ ਰਹੇ ਹੁੰਦੇ ਹੋ, ਗੱਲਬਾਤ 'ਚ ਤੁਹਾਡੀ ਕਾਮਯਾਬੀ ਇਸ ਗੱਲ 'ਤੇ ਵੀ ਡਿਪੈਂਡ ਕਰਦੀ ਹੈ ਕਿ ਤੁਸੀਂ ਕੀ ਹਾਸਿਲ ਕਰਨਾ ਹੈ, ਕਿ ਤੁਸੀਂ ਕਿੰਨਾ ਪ੍ਰੈਸ਼ਰ ਬਿਲਡ ਕਰਦੇ ਹੋ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀਆਂ ਖਬਰਾਂ ਪਿਛਲੇ 2-3 ਦਿਨਾਂ 'ਚ ਬਿਲਟ ਹੋਈਆਂ ਉਹਨਾਂ 'ਚ ਇੱਕ ਤਾਂ ਜ਼ਾਹਰਾ ਤੌਰ 'ਤੇ ਇਹੀ ਹੈ Putin monitors practice launches of ballistic cruise missiles by Russia's nuclear forces amid heightened tensions with West। ਕਿ ਇਹ ਹੁਣ ਪੁਤਨ ਨੇ ਜਿਹੜਾ ਉਹ ਸਾਰੀਆਂ ਬੈਲਿਸਟਿਕ ਜਾਂ ਕਰੂਜ਼ ਮਿਸਲਸ ਜਿਹੜੀਆਂ ਨੇ ਜਿਨ੍ਹਾਂ 'ਤੇ ਨਿਊਕਲੀਅਰ ਹੈਡ ਲੱਗ ਸਕਦੇ ਨੇ ਉਹਨਾਂ ਨੂੰ ਉਹਨੇ ਮੋਨੀਟਰ ਕੀਤਾ। ਹੁਣ ਦੱਸਣ ਦਾ ਮਤਲਬ ਇਹ ਹੈ ਕਿ ਅਸੀਂ ਤਿਆਰੀ ਕਰ ਰਹੇ ਹਾਂ ਕਿ ਵੀ ਜੇ ਸਾਨੂੰ ਹੁਣ ਉਸ ਹੱਦ ਤੱਕ ਵੀ ਜਾਣਾ, ਇਹ ਵੀ ਇੱਕ ਪ੍ਰੈਸ਼ਰ ਟੈਕਟਿਕ ਵੀ ਹੈ। ਹਾਲਾਂ ਇਸ ਦਾ ਜਿਸ ਪਾਸੇ ਵਾਲੇ ਗੱਲ ਜਾ ਰਹੀ ਹੈ ਵਾਪਰ ਕੁਛ ਵੀ ਸਕਦਾ ਹੈ, ਪਰ ਇਸ ਸਾਰੇ 'ਚ ਜਦੋਂ ਤੁਸੀਂ ਕੁਛ ਤੁਹਾਡੇ ਬਿਲਟ ਹੋ ਰਿਹਾ ਹੁੰਦਾ ਹੈ ਕਿ ਤੁਸੀਂ ਬਹੁਤ ਐਕਸਟ੍ਰੀਮ 'ਚ ਨਾ ਜਾ ਕੇ ਕੁਛ ਲਿਮਿਟਿਡ ਕਰਨਾ ਚਾਹੁੰਦੇ ਹੋ, ਪਰ ਉਹ ਕਰਨ ਤੋਂ ਪਹਿਲਾਂ ਤੁਸੀਂ ਭੂਮਿਕਾ ਤਿਆਰ ਕਰ ਰਹੇ ਹੋ, ਤੁਸੀਂ ਗਰਾਊਂਡ ਤਿਆਰ ਕਰ ਰਹੇ ਹੋ ਕਿ ਦੂਸਰਾ ਇਹ ਕਰਨ ਜਾ ਰਿਹਾ। ਸੋ ਉਹ ਇਸ ਗੱਲ ਨੂੰ ਫਿਰ ਹੋਰ ਵੀ ਫਿਕਰਮੰਦੀ ਵਾਲਾ ਬਣਾ ਦਿੰਦਾ ਹੈ ਕਿ ਵੀ ਕੁਛ ਨਾ ਕੁਛ ਕੁੱਕ ਹੋ ਰਿਹਾ। ਹੁਣ ਜਿਹੜੀ ਖਬਰ ਇਹ ਸਾਰੇ ਦੇ ਵਿੱਚ ਡਿਵੈਲਪ ਹੋਈ ਔਰ ਇਹਨੂੰ BBC ਨੇ ਔਰ ਦੂਸਰਿਆਂ ਨੇ ਵੀ ਕਿਹਾ ਕਿ ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਸਰਜਾਈ ਸ਼ੋਇਗੂ ਉਹਨੇ ਜਿਹੜੇ ਹੈ ਯੂਕੇ ਦੇ ਡਿਫੈਂਸ ਸੈਕਟਰੀ ਨੂੰ ਬੈਨ ਵਾਲਿਸ ਯੂਕੇ ਦਾ ਹੈ ਉਹਨੂੰ ਹੀ ਇਹਨੇ ਵੀ ਰਿਟੇਨ ਕੀਤਾ ਹੈ, ਸੂਨਕ ਰਿਸ਼ੀ ਸੂਨਕ ਨੇ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਕੰਸਰਨਡ ਹੈ। ਇਹ ਰਸ਼ੀਆ ਦਾ ਡਿਫੈਂਸ ਸੈਕਟਰੀ ਯੂਕੇ ਦੇ ਡਿਫੈਂਸ ਸੈਕਟਰੀ ਨੂੰ ਕਹਿ ਰਿਹਾ ਅਸੀਂ ਕੰਸਰਨਡ ਹੈ। he was concerned about possible provocations by Kyiv involving the use of a dirty bomb। ਉਹ ਉਹਨਾਂ ਨੂੰ ਕਹਿ ਰਿਹਾ ਹੈ ਰਸ਼ੀਅਨ ਡਿਫੈਂਸ ਸੈਕਟਰੀ ਯੂਕੇ ਦੇ ਡਿਫੈਂਸ ਸੈਕਟਰੀ ਨੂੰ ਕਿ ਸਾਡਾ ਖਦਸ਼ਾ ਹੈ ਕੀਵ ਜ਼ਾਹਰ ਹੈ ਯੂਕਰੇਨ ਦੀ ਰਾਜਧਾਨੀ ਔਰ ਯੂਕਰੇਨ ਗਵਰਨਮੈਂਟ ਦੀ ਗੱਲ ਕਰ ਰਿਹਾ ਕਿ ਯੂਕਰੇਨ ਹਕੂਮਤ ਰੂਸ ਦੇ ਖਿਲਾਫ ਡਰਟੀ ਬੰਬ ਦਾ ਇਸਤੇਮਾਲ ਕਰ ਸਕਦੀ ਹੈ। ਹੁਣ ਆਮ ਨੂੰ ਹੁਣ ਤੱਕ ਤਾਂ ਲਫ਼ਜ਼ ਇਹ ਇਸਤੇਮਾਲ ਹੋ ਰਿਹਾ ਸੀ ਨਿਊਕਲੀਅਰ ਬੰਬ, ਨਿਊਕਲੀਅਰ ਆਪਸ਼ਨ ਜਾਂ
ਪੁਤਿਨ ਨੇ ਕਿਹਾ ਸੀ ਕਿ ਜੀ ਅਸੀਂ ਨਿਊਕਲੀਅਰ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਜਿਹਦੀ ਲਿਮਿਟ ਹੁੰਦੀ ਹੈ ਕਿ ਕਿੰਨੇ ਹੱਦ ਤੱਕ ਉਹ ਡੈਮੇਜ ਕਰ, ਹਾਲੇ ਜਿਹੜੀ ਚੀਜ਼ এনवायरमेंट ਚਲੀ ਗਈ ਉਹਦੀ ਤਾਂ ਕੀ ਲਿਮਿਟ ਹੈ। ਹੁਣ ਆਲ ਆਫ ਅ ਸਡਨ ਇਹ ਲਫ਼ਜ਼ ਜਿਹੜਾ ਡਰਟੀ ਬੰਬ ਹੈ ਇਹ ਅੱਜ ਮੀਡੀਆ 'ਚ ਡਿਸਕਸ ਹੋ ਰਿਹਾ। ਹੁਣ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਵੀ ਡਰਟੀ ਬੰਬ ਕਹਿੰਦੇ ਕਿਹਨੂੰ ਨੇ। ਡਰਟੀ ਬੰਬ ਦੇ ਵਿੱਚ ਜਿਹੜੇ ਆਮ ਬੰਬਸ 'ਚ ਜਿਹੜਾ ਮਟੀਰੀਅਲ ਐਕਸਪਲੋਸਿਵਸ ਦਾ ਹੈਗਾ, ਡਾਇਨਾਮਾਈਟ ਜਾਂ ਜੋ ਵੀ, ਉਹ ਤਾਂ ਹੁੰਦਾ ਹੀ ਹੁੰਦਾ ਹੈ, ਪਰ ਇਹਦੇ ਨਾਲ ਰੇਡੀਓ ਐਕਟਿਵ ਮਟੀਰੀਅਲ ਵੀ ਹੁੰਦਾ ਜਿਹੜਾ ਜ਼ਾਹਰ ਹੈ ਯੂਰੇਨੀਅਮ। ਹੁਣ ਜਿਹੜੇ ਰੇਡੀਓ ਐਕਟਿਵ ਨੇ, ਜਿਹੜੇ ਨਿਊਕਲੀਅਰ ਬੰਬ ਬਣਾਉਂਦੇ ਨੇ, ਉਹ ਦੋ ਹੀ ਮਟੀਰੀਅਲ, ਜਾਂ ਪਲੈਟੋਨੀਅਮ ਹੈ ਜਾਂ ਯੂਰੇਨੀਅਮ ਹੈ। ਮੋਸਟਲੀ ਯੂਰੇਨੀਅਮ ਹੈ, ਦੂਸਰਾ ਕਾਫੀ ਐਕਸਪੈਂਸਿਵ ਹੁੰਦਾ ਹੈ ਔਰ ਐਨਰਿਚਮੈਂਟ ਆਫ ਯੂਰੇਨੀਅਮ ਹੁੰਦੀ ਹੈ ਜਿਹੜੀ ਇੱਕ ਖਾਸ ਲੈਵਲ 'ਤੇ ਜਾ ਕੇ ਉਹ ਉਸ ਨੂੰ ਐਨਰਿਚਡ ਯੂਰੇਨੀਅਮ ਕਹਿੰਦੇ ਨੇ। ਹੁਣ ਉਹਦੇ 'ਚ ਇਹ ਹੈ ਵੀ ਜਿਹੜਾ ਡਰਟੀ ਬੰਬ ਹੈ ਉਹਦੇ 'ਚ ਬਾਕੀ ਮਟੀਰੀਅਲ ਤਾਂ ਉਵੇਂ ਹੀ ਹੋਏਗਾ, ਪਰ ਉਹਦੇ 'ਚ ਯੂਰੇਨੀਅਮ ਦਾ ਤੱਤ ਵੀ ਹੋਏਗਾ ਜਿਹੜਾ ਜਦੋਂ ਕਿ ਐਕਸਪਲੋਸਿਵ ਡੈਟੋਨੇਟ ਕਰਨਗੇ ਉਹਦੇ ਨਾਲ ਉਹ ਸਪਰੈਡ ਕਰੇਗਾ। ਡੈਮੇਜ ਉਵੇਂ ਹੀ ਹੈ। ਇਹ ਨਿਊਕਲੀਅਰ ਦਾ ਇੱਕ ਲਫ਼ਜ਼ ਹੋਰ ਹੈ ਘੜਿਆ ਹੋਇਆ, ਪਰ ਲਿਮਿਟਡ ਲੈਵਲ ਦੇ ਉੱਤੇ, ਔਰ ਇਹਦੇ 'ਚ ਕੋਈ ਹਾਈਲੀ ਰਿਫਾਈਨਡ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੁੰਦਾ ਜਿਹੜਾ ਨਿਊਕਲੀਅਰ ਬੰਬ 'ਚ ਹੁੰਦਾ। ਔਰ ਇਹ ਜਿਹੜਾ ਇਹਦੇ 'ਚ ਬੰਬਾਂ 'ਚ ਡਰਟੀ ਬੰਬ 'ਚ ਯੂਜ਼ ਕਰਨ ਲਈ ਰੇਡੀਓ ਐਕਟਿਵ ਮਟੀਰੀਅਲ ਵਰਤਿਆ ਜਾ ਸਕਦਾ ਹੈ, ਉਹ ਆਲਰੇਡੀ ਹਸਪੀਟਲਸ ਦੇ ਵਿੱਚ ਹੁੰਦਾ ਹੈ। ਜਿੰਨਾ ਹੁਣ ਅਸੀਂ ਐਕਸ-ਰੇ ਜਾਂ ਦੂਜੇ ਤੀਜੇ ਕਰਦੇ ਹਾਂ ਜਾਂ ਅੱਜ ਕੱਲ੍ਹ MRI, ਸਾਰਾ ਰੇਡੀਓ ਐਕਟਿਵ ਮਟੀਰੀਅਲ ਹੈ। ਇਸੇ ਤਰ੍ਹਾਂ ਨਿਊਕਲੀਅਰ ਪਾਵਰ ਸਟੇਸ਼ਨਸ ਨੇ, ਜਾਂ ਜਿੱਥੇ ਰਿਸਰਚ ਹੁੰਦੀ ਹੈ ਉੱਥੇ ਜਿਹੜਾ ਯੂਰੇਨੀਅਮ ਹੁੰਦਾ ਹੈ। ਇੱਕ ਜ਼ਮਾਨਾ ਹੁੰਦਾ ਸੀ ਰਾਤ ਦੇ ਹਨੇਰੇ 'ਚ, ਹੁਣ ਤਾਂ ਘੜੀ ਬੰਨ੍ਹਦਾ ਕੋਈ ਨਹੀਂ, ਉਹ ਜਿਹੜਾ ਘੜੀ ਲਿਸ਼ਕਦੀ ਸੀ ਰਾਤ ਨੂੰ ਵੀ ਤੁਸੀਂ ਦੇਖ ਸਕਦੇ ਹੋ, ਯੂਰੇਨੀਅਮ ਹੀ ਹੁੰਦਾ ਹੈ ਉਸ ਲੈਵਲ ਦਾ, ਹਲਕੇ ਲੈਵਲ ਦਾ ਹੈ ਤਾਂ ਉਹੀ ਹੈ ਕਿ ਜਿਹੜਾ ਰੇਡੀਓ ਐਕਟਿਵ ਮਟੀਰੀਅਲ ਹੈ, ਔਰ ਇਹ ਬੜਾ ਚੀਪਰ ਬਣ ਜਾਂਦਾ ਹੈ। ਔਰ ਇਹ ਕਹਿ ਕੇ ਸੋ ਇਸ ਤੋਂ ਇਹ ਲੱਗਾ ਕਿ ਉਹਨੂੰ ਡਰਟੀ ਬੰਬ ਕਹਿੰਦੇ ਨੇ, ਕਿਉਂਕਿ ਉਹਦਾ ਕੋਈ ਪ੍ਰੋਪਰ ਤਾਂ ਜਿਹੜਾ ਹੈ ਨਹੀਂ ਕਿ ਉਹਦੀ ਰੇਂਜ ਕੀ ਹੋਏਗੀ। ਔਰ ਕਿਉਂਕਿ ਰੇਡੀਓ ਐਕਟਿਵ ਮਟੀਰੀਅਲ ਤਾਂ ਹਸਪੀਟਲ 'ਚ ਈਵਨ ਕੈਂਸਰ ਦੇ ਲਈ ਜਦੋਂ ਅਸੀਂ ਗੱਲ ਕਰਦੇ ਹਾਂ ਰੇਡੀਏਸ਼ਨ ਥੈਰੇਪੀ ਦੀ, ਉਹ ਸਾਰਾ ਯੂਰੇਨੀਅਮ ਹੀ ਹੈ, ਉਹ ਸਾਰੇ ਦਾ ਇਸਤੇਮਾਲ ਹੁੰਦਾ ਹੈ। ਪਰ ਇਸ ਦਾ ਅਸਰ ਇਹ ਹੁੰਦਾ ਕਿ ਇੱਕਦਮ ਪੈਨਿਕ ਫੈਲ ਜਾਂਦਾ। ਇੱਕ ਸ਼ਹਿਰ ਤੱਕ ਤਾਂ ਤਬਾਹੀ ਹੁੰਦੀ ਹੈ, एनवायरनमेंट 'ਚ ਜਾ ਕੇ ਉਹ ਕਿੰਨੀ ਕੁ ਤਬਾਹੀ ਕਰੇਗਾ। ਔਰ ਇਹਦਾ ਉਹਨਾਂ ਨੇ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਨੇ ਕੈਲਕੂਲੇਸ਼ਨ ਦਿੱਤੀ ਹੈ ਕਿ ਇਫ ਏ ਬੰਬ containing 9G of cobalt 60 and 5 kg of TNT, ਹੁਣ TNT ਹੈ ਟ੍ਰਾਈਨਾਈਟ੍ਰੋਟੋਲਵੀਨ। ਹੁਣ ਜਦੋਂ ਅਸੀਂ ਟ੍ਰਾਈਨਾਈਟ੍ਰੋਟੋਲਵੀਨ, ਇਹ ਬੇਸਿਕ ਨਿਊਕਲੀਅਰ ਦਾ ਹੈ ਕਿ ਈਵਨ ਜਦੋਂ ਇੱਥੇ 9/11 ਹੋਇਆ ਔਰ ਜਿਹੜੀ ਜਦੋਂ ਫਿਊਲ ਆ ਕੇ ਫਿਊਲ ਫਿਲਡ ਜਹਾਜ਼ ਵੱਜੇ ਉਹਦੇ 'ਚ, ਤੇ ਉਹਦੇ 'ਚ ਕੈਲਕੂਲੇਸ਼ਨ ਸੀ ਕਿ ਕਿੰਨੀ ਜਿਹੜੀ ਹੈ ਜਿਸ ਫੋਰਸ ਦੇ ਨਾਲ ਬਿਲਡਿੰਗਸ ਕਲੈਪਸ ਹੋਈਆਂ, ਕਿ ਕਿੰਨੀ ਪਾਵਰ ਦੀ ਟ੍ਰਾਈਨਾਈਟ੍ਰੋਟੋਲਵੀਨ ਜਿਹੜੀ ਹੈ ਉਹ ਉਸ ਦੇ ਨਾਲ ਇੰਨਾ ਨੁਕਸਾਨ ਹੋ ਸਕਦਾ ਸੀ, ਕਿੰਨੀ ਜਨਰੇਟ ਹੋਈ। ਸੋ ਇਹ ਸਮਝਾਉਣ ਦੇ ਲਈ ਇਹਨਾਂ ਨੇ ਕਿ ਡਰਟੀ ਬੰਬ ਕੀ ਹੈ, ਉਹਨਾਂ ਨੇ ਕਿਹਾ ਕਿ ਭਾਈ 9G ਆਫ ਕੋਬਾਲਟ 60 ਤੇ 5 ਕਿਲੋਗ੍ਰਾਮ ਆਫ TNT were to be exploded at the tip of Manhattan in New York, it would make the whole area of the city uninhabitable for decades। ਕਿ ਜੇ ਮੈਨਹਟਨ ਦੇ ਸਿਰ ਦੇ ਉੱਤੇ ਆ ਡਰਟੀ ਬੰਬ ਸੁੱਟ ਦਿੱਤਾ ਜਾਏ, 5 ਕਿਲੋ ਜਿਹਦੇ 'ਚ TNT ਹੋਏ ਔਰ 9G ਕੋਬਾਲਟ 60 ਹੋਏ, ਤੇ ਅਗਲੇ ਕਈ ਦਹਾਕਿਆਂ ਤੱਕ ਇਹ ਸਾਰੇ ਸ਼ਹਿਰ ਦਾ, ਮੈਨਹਟਨ ਤੋਂ ਲੈ ਕੇ ਸਾਰੇ ਸੁਬਰਬਸ ਦਾ, ਇਹ ਰਹਿਣ ਲਾਇਕ ਨਹੀਂ ਰਹੇਗਾ। ਔਰ ਪਰ ਇਹਨੂੰ ਡਰਟੀ ਬੰਬ ਇਸ ਲਈ ਕਿਹਾ ਜਾਂਦਾ ਹੈ ਕਿ ਬਾਕੀਆਂ ਦੀ ਤਾਂ ਫਿਰ ਕੈਲਕੂਲੇਸ਼ਨ ਹੁੰਦੀ ਹੈ, ਇਹ ਅਨਰਿਲਾਇਬਲ ਵੀ ਹੈ, ਚੱਲੇ ਜਾਂ ਨਾ ਚੱਲੇ। ਹੁਣ ਇਹ ਸਵਾਲ ਦੇ ਨਾਲ ਦੂਸਰਾ ਸਵਾਲ ਹੁੰਦਾ ਹੈ ਵੀ ਜਿਹੜਾ ਡਰਟੀ ਬੰਬ ਹੈ, ਕਿ ਜਿਵੇਂ ਅਸੀਂ ਜਦੋਂ ਐਟਮ ਬੰਬ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਹੀਰੋਸ਼ੀਮਾ ਨਾਗਾਸਾਕੀ 'ਚ ਅਮਰੀਕਾ ਹੀ ਹੈ ਜਿਹਨੇ ਐਟਮ ਬੰਬ ਇਸਤੇਮਾਲ ਕੀਤੇ ਨੇ। ਇੱਕ ਹੀਰੋਸ਼ੀਮਾ 'ਚ ਕੀਤਾ, 2 ਦਿਨ ਬਾਅਦ ਨਾਗਾਸਾਕੀ 'ਚ ਕੀਤਾ। ਕਿ ਕੀ ਡਰਟੀ ਬੰਬ ਪਹਿਲਾਂ ਕਦੇ ਇਸਤੇਮਾਲ ਹੋਇਆ ਕਿਤੇ? ਇਸ ਦਾ ਹੈ ਕਿ ਵੀ ਅਜੇ ਤੱਕ ਨਹੀਂ ਹੋਇਆ। ਇਸ ਦੇ ਯਤਨ ਜ਼ਰੂਰ ਕੀਤੇ ਗਏ, ਔਰ ਯਤਨ ਵੀ ਕਿਹਨੇ ਕੀਤੇ? ਹੁਣ ਕਿਉਂਕਿ ਰਸ਼ੀਆ ਯੂਕਰੇਨ 'ਤੇ ਇਲਜ਼ਾਮ ਲਾ ਰਿਹਾ, ਤੇ ਯੂਕਰੇਨ ਨੇ ਅੱਗੋਂ ਕਿਹਾ ਵੀ ਇਹ ਰਸ਼ੀਆ ਦੀ ਬਦਨੀਅਤੀ ਹੈ, ਉਹ ਕਰਨਾ ਚਾਹੁੰਦਾ ਡਰਟੀ ਬੰਬ ਯੂਜ਼, ਔਰ ਇਹ ਸਾਡੇ 'ਤੇ ਇਲਜ਼ਾਮ ਲਾ ਰਿਹਾ। ਕਿਉਂਕਿ 1996 ਦੇ ਵਿੱਚ ਚੈਚਨੀਆ ਦੀ ਫਰੀडम ਮੂਵਮੈਂਟ ਚੱਲ ਰਹੀ ਸੀ। ਚੈਚਨੀਆ ਉਹਦੇ ਨਾਲ ਲੱਗਦਾ ਦੇਗਿਸਤਾਨ ਜਾਂ ਦੂਜਾ, ਔਰ ਇਹ ਰਸ਼ੀਅਨ ਫੋਰਸਿਸ ਵੱਲੋਂ ਹੀ ਇਲਜ਼ਾਮ ਲਾਇਆ ਗਿਆ ਸੀ
ਕਿ ਜੀ ਅਸੀਂ ਕਿ ਚੈਚਨੀਅਨਸ ਨੇ ਇੱਕ ਜਿਹੜਾ ਡਰਟੀ ਬੰਬ ਪਲਾਂਟ ਕੀਤਾ ਸੀ ਜਿਹਦੇ 'ਚ ਡਾਇਨਾਮਾਈਟ ਔਰ ਸੀਜ਼ੀਅਮ 137 ਸੀ, ਔਰ ਇਹ ਮਾਸਕੋ ਦੇ ਲੈਜ਼ਮੈਲੀਵੋ ਪਾਰਕ ਦੇ ਵਿੱਚ ਕੀਤਾ ਗਿਆ ਸੀ। ਪਰ ਸਿਕਿਉਰਿਟੀ ਫੋਰਸਿਸ ਨੂੰ ਜਿਹੜਾ ਇਸ ਦੀ ਭਿਣਕ ਪੈ ਗਈ ਔਰ ਉਹਨਾਂ ਨੇ ਉਹਨੂੰ ਡਿਫਿਊਜ਼ ਕਰਤਾ। ਸੋ ਉਹਨਾਂ ਦੇ ਕਹਿਣ ਮੁਤਾਬਕ ਆਲਰੇਡੀ ਡਰਟੀ ਬੰਬ ਚੈਚਨੀਅਨਸ ਨੇ ਫਲਾਂ ਪਾਰਕ ਦੇ ਵਿੱਚ ਕੀਤਾ ਸੀ, ਉਹ ਡਿਫਿਊਜ਼ ਕੀਤਾ ਜਾਏ। ਫਿਰ ਇਹ 1996 ਦੀ ਗੱਲ ਹੈ। ਫਿਰ 1998 ਦੇ ਹਵਾਲੇ ਨਾਲ ਹੈ ਕਿ ਚੈਚਨੀਆ ਦੀ ਇੰਟੈਲੀਜੈਂਸ ਸਰਵਿਸ ਨੇ ਇੱਕ ਡਰਟੀ ਬੰਬ ਲੱਭਿਆ ਜਿਹੜਾ ਕਿ ਰੇਲਵੇ ਲਾਈਨ ਦੇ ਵਿੱਚ ਚੈਚਨੀਆ ਦੇ ਵਿੱਚ ਲਾਇਆ ਹੋਇਆ ਸੀ ਉਹਨਾਂ ਨੇ, ਉਹ ਵੀ ਫੜਿਆ ਗਿਆ ਔਰ ਉਸ ਨੂੰ ਜਿਹੜਾ ਡਿਫਿਊਜ਼ ਕਰ ਦਿੱਤਾ ਗਿਆ। ਅੱਛਾ। ਇਨ 2002 ਜੋਸੇਫ ਪੈਡਿਲਾ, ਇਹ ਅਮਰੀਕਨ ਸਿਟੀਜ਼ਨ ਸੀ ਜਿਹਦੇ ਅਲ-ਕਾਇਦਾ ਨਾਲ ਸੰਬੰਧ ਜੋੜੇ ਗਏ, ਉਹਨੂੰ ਸ਼ਿਕਾਗੋ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਔਰ ਉਹਨੂੰ ਇਹ ਉਹਦੇ ਤੇ ਚਾਰਜ ਸੀ ਕਿ ਉਹ ਪਲਾਨ ਕਰ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਡਰਟੀ ਬੰਬ ਅਟੈਕ ਕਰਨਾ, ਔਰ ਉਹਨੂੰ ਇਸ ਇਲਜ਼ਾਮ ਦੇ ਵਿੱਚ ਜਿਹੜਾ 21 ਸਾਲ ਦੀ ਸਜ਼ਾ ਸੁਣਾਈ ਗਈ। ਔਰ ਇਸੇ ਤਰ੍ਹਾਂ 2 ਸਾਲ ਬਾਅਦ ਧੀਰਨ ਬੈਰਟ, ਇਹ ਬ੍ਰਿਟਿਸ਼ ਨੈਸ਼ਨਲ ਸੀ, ਇਹ ਵੀ ਅਲ-ਕਾਇਦਾ ਦੇ ਨਾਲ, ਉਹਨੂੰ ਲੰਡਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਔਰ 30 ਸਾਲ ਦੀ ਕੈਦ ਦਿੱਤੀ ਗਈ। ਔਰ ਉਹਦੇ ਬਾਰੇ ਵੀ ਇਹ ਸੀ ਕਿ ਵੀ ਉਹ ਇਸ ਦੇ ਉੱਤੇ ਕੰਮ ਕਰ ਰਿਹਾ ਸੀ ਕਿ ਡਰਟੀ ਬੰਬ ਜਿਹੜਾ ਹੈ ਲੰਡਨ ਦੇ ਵਿੱਚ ਜਿਹੜਾ ਹੈ ਉਹ ਕਰੇ। ਉਹਨਾਂ ਨੇ ਕਿਹਾ ਜੀ ਦੇ ਵਰ ਅਰੈਸਟਡ ਬਿਫੋਰ ਦੇ ਕੁਡ ਅਸੈਂਬਲ। ਸੋ ਇਹ ਬਹੁਤ ਵਾਰ ਇਹਨਾਂ ਦੇ ਉਹ ਟਰੈਪ ਹੁੰਦੇ ਨੇ, ਉਹਦੇ 'ਚੋਂ ਫਸਾ ਲੈਂਦੇ ਨੇ। ਸੋ ਇਸਤੇਮਾਲ ਤਾਂ ਨਹੀਂ ਕੀਤਾ ਗਿਆ, ਪਰ ਜਦੋਂ ਹੁਣ ਰਸ਼ੀਆ ਇਸ ਲਫ਼ਜ਼ ਨੂੰ ਇਸਤੇਮਾਲ ਕਰ ਰਿਹਾ ਹੈ ਤਾਂ ਇਹ ਲੱਗਦਾ ਕਿਤੇ ਨਾ ਕਿਤੇ ਇੱਕ ਇਹ ਵੀ ਹੋ ਸਕਦਾ ਹੈ, ਕਿਉਂਕਿ ਅਮਰੀਕਾ ਇਸ ਵੇਲੇ ਨੈਗੋਸ਼ੀਏਸ਼ਨ ਮੋਡ 'ਚ ਹੈ ਤੇ ਰਸ਼ੀਆ ਆਪਣਾ ਪ੍ਰੈਸ਼ਰ ਬਿਲਡ ਕਰਨ ਲਈ ਇਸ ਨੂੰ ਕਰ ਰਿਹਾ। ਪਰ ਜਿਸ ਚੀਜ਼ ਦੀ ਫਿਰ ਬਹੁਤੀ ਚਰਚਾ ਹੁੰਦੀ ਰਹੇ, ਬਹੁਤਾ ਲਫ਼ਜ਼ ਇਸਤੇਮਾਲ ਇੱਧਰ ਉੱਧਰ ਹੋਏ, ਉਹ ਭਾਵੇਂ ਆਨੇ ਬਹਾਨੇ ਕੋਈ ਕਰ ਦੇ, ਕਿਤੇ ਨਾ ਕਿਤੇ ਉਹ ਗੱਲ ਸਾਹਮਣੇ ਵੀ ਆ ਜਾਂਦੀ ਹੈ। ਔਰ ਅਸੀਂ ਤਾਂ ਇਹੀ ਅਰਦਾਸ ਹੀ ਕਰ ਸਕਦੇ ਹਾਂ, ਹੋਰ ਤਾਂ ਜਾਂ ਅਸੀਂ ਗੱਲਾਂ ਕਰ ਸਕਦੇ ਹਾਂ ਕਿ ਭਾਈ ਆਹ ਹੋ ਸਕਦਾ, ਆਹ ਹੋ ਸਕਦਾ। ਹਾਲਾਂਕਿ ਸਾਡਾ ਇੱਕ ਵੱਡਾ ਤਬਕਾ, ਉਹਦਾ ਕੋਈ ਲਾਗਾ ਦੇਗਾ ਨਹੀਂ ਹੈ, ਉਹਨਾਂ ਨੂੰ ਆਲੂਆਂ ਵਾਲੇ ਪਰੌਂਠੇ ਚਾਹੀਦੇ ਨੇ ਜਾਂ ਗੋਭੀ ਵਾਲੇ ਚਾਹੀਦੇ ਨੇ, ਬਾਕੀ ਘੁਰਾੜੇ ਮਾਰ ਕੇ ਸੌਣ ਵਾਲਾ ਕੰਮ ਹੈ, ਕੰਮ ਤੇ ਗਏ ਘਰੇ ਆਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ, ਵਿਊਅਰਸ ਦੋਸਤਾਂ ਨੇ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।